वेलकम बैक टू न्यूज़ TV84। दर्शकों, ब्रेक के बाद असी एक ऐसी मीडिया परसनैलिटी नाल गलबात करन जा रहे हैं जिन्हां ने दबी जा रही लोगों की आवाज़ बन के उभरे ने ते लोगों के सिविल राइट्स, ह्यूमन राइट्स, जस्टिस, इक्वैलिटी बारे भी गलबात करते हैं अपने शो के उपर। तो जी हाँ, असी गल कर रहे हैं हरप्रीत सिंह, रेडियो मंजिल के होस्ट ते फ्रॉम टोरंटो। सत श्री अकाल जी, वेलकम टू माई न्यूज़ शो। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। और TV84 ਦੇ ਉੱਤੇ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਵਾਹਿਗੁਰੂ ਜੀ का खालसा, वाहिगुरू जी की फतेह। जी वी जी, जिस तरह तुसीं जस्टिस की गल करते हो, इक्वैलिटी की गल करते, इस दे उपर ही मैं तुहानूं क्वेश्चन पूछना चाहती। जिस तरह भारत की सरकार ने, भारत की अदालत ने सज्जन कुमार नूं बरी कर दिता जिन्हां ने 84 ਦੀ नस्लकुशी की सिखां की, इस बारे तुहाडे की विचार ने? हाँ जी, जिवें तुसीं ये गल कीती है कि इक्वैलिटी की जां जस्टिस की ਉਹ ਬਹੁਤ ਜ਼ਰੂਰੀ ਹੁੰਦਾ ਕਿਸੇ ਵੀ ਇੱਕ ਸਟੇਟ ਦੇ ਸਟੇਬਲ ਹੋਣ ਦਾ ਜਾਂ ਅਨਸਟੇਬਲ ਹੋਣ ਦਾ ਇੱਕ ਬਹੁਤ ਵੱਡਾ ਕਾਰਨ ਹੁੰਦਾ ਲੋਕਾਂ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਕੁਚਲਣਾ ਔਰ ਉਹਨਾਂ ਨੂੰ ਇੱਕ ਸਟੇਟ ਰਿਪਰੈਸ਼ਨ ਦੇ ਥੱਲੇ ਜਾਂ ਆਪਰੈਸ਼ਨ ਦੇ ਥੱਲੇ ਉਹਨਾਂ ਦੇ ਵਿੱਚ ਇੱਕ ਡਿਸਪੈਰਿਟੀ ਦੀ ਇੱਕ ਭਾਵਨਾ ਡਿਵੈਲਪ ਕਰਨੀ ਔਰ ਉਸ ਭਾਵਨਾ ਦੇ ਥੱਲੇ ਜਿਹੜਾ ਸਟੇਟ ਦਾ ਇੱਕ ਰੂਲ ਜਾਂ ਜਿਹੜਾ ਲੋਕਾਂ ਨੂੰ ਦਬਾਉਣ ਦਾ ਉਹਨਾਂ ਦਾ ਜਿਹੜਾ ਮਨੋਰਥ ਹੈ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ ਉਸ ਦੇਸ਼ ਦੀ ਸਥਿਰਤਾ ਦੇ ਵਿੱਚ ਜਾਂ ਉਸ ਦੇਸ਼ ਨੂੰ ਅਸਥਿਰ ਕਰਨ ਦੇ ਵਿੱਚ। ਹੁਣ ਜਦੋਂ ਅਸੀਂ ਕੇਸ ਲੈਨੇ ਆ ਸੱਜਣ ਕੁਮਾਰ ਦਾ, ਇਹ ਇਕੱਲਾ ਸੱਜਣ ਕੁਮਾਰ ਹੀ ਨਹੀਂ, ਬਹੁਤ ਸਾਰੇ ਜਿਹੜੇ ਵੱਡੇ ਵੱਡੇ ਨਾਮ ਇਸ ਕੇਸ ਦੇ ਵਿੱਚ ਜਿਹੜਾ ਕਿ ਸਿੱਖ ਨਸਲਕੁਸ਼ੀ ਜਾਂ ਸਿੱਖ ਕਤਲੋ ਗਾਰਤ ਕੀਤੀ ਗਈ ਦਿੱਲੀ ਦੇ ਵਿੱਚ ਔਰ ਮੁਲਕ ਦੇ ਬਾਕੀ ਹਿੱਸਿਆਂ ਦੇ ਵਿੱਚ, ਔਰ ਜਿਸ ਤਰੀਕੇ ਦੇ ਨਾਲ ਸਾਰੀ ਦੀ ਸਾਰੀ ਜੋ ਚਾਹੇ ਉਹ ਮੀਡੀਆ ਰਿਹਾ ਉੱਥੋਂ ਦਾ, ਚਾਹੇ ਉੱਥੋਂ ਦਾ ਜਿਹੜਾ ਜਸਟਿਸ ਸਿਸਟਮ ਜਿਸ ਤਰੀਕੇ ਨਾਲ ਨਾਕਾਮ ਹੋਇਆ, ਉਸੇ ਨਾਕਾਮੀ ਦਾ ਹੀ ਇੱਕ ਇਹ ਰਿਜ਼ਲਟ ਹੈਗਾ, ਨਤੀਜਾ ਹੈਗਾ ਕਿ ਜਿਹੜੇ ਇਹ ਲੋਕ ਖਾਸ ਤੌਰ ਦੇ ਉੱਤੇ ਜੇਕਰ ਅਸੀਂ ਗੱਲ ਕਰੀਏ ਸੱਜਣ ਕੁਮਾਰ, ਜਗਦੀਸ਼ ਟਾਈਟਲਰ, HKL ਭਗਤ, ਰਾਜ ਕਮਲਨਾਥ ਔਰ ਕਿਸੇ ਵੀ ਇੱਕ ਤਾਂ ਗੱਲ ਕੀਤੀ ਜਾਂਦੀ ਨਾ ਕਿ ਵੱਡੇ ਲੀਡਰ ਨੂੰ ਹੱਥ ਪਾਉਣਾ ਉਹਨਾਂ ਦੀ ਬੇਵਸੀ ਹੈ, ਪਰ 2733 ਬੰਦੇ ਦਾ ਕਤਲ ਇਹ ਆਪ ਮੰਨਦੇ ਨੇ। ਇਹ ਉਹ ਕਤਲ ਨੇ ਜਿਨ੍ਹਾਂ ਦੀ ਜਿਹੜੇ ਲੋਕ ਆਇਡੈਂਟੀਫਾਈ ਹੋਏ ਨੇ ਜੀ, ਪਰ ਉਹ ਲੋਕ ਜਿਹੜੇ ਹਜ਼ਾਰਾਂ ਹੀ ਦੂਸਰੇ ਲੋਕ ਨੇ ਜਿਹੜੇ ਆਇਡੈਂਟੀਫਾਈ ਨਹੀਂ ਕੀਤੇ ਗਏ, ਜਿਨ੍ਹਾਂ ਦੀਆਂ ਕੋਈ ਆਇਡੈਂਟੀਟੀ ਕਾਰਡ ਨਹੀਂ ਮਿਲਿਆ ਜਾਂ ਰਾਸ਼ਨ ਕਾਰਡ ਜਾਂ ਕੋਈ ਵੀ ਇਸ ਤਰ੍ਹਾਂ ਦੀ ਸਥਾਪਿਤ ਨਹੀਂ ਹੋ ਪਾਈ ਕਿ ਇਹ ਉਹਨਾਂ ਦੀ ਪਛਾਣ ਜਿਹੜੀ ਸਥਾਪਿਤ ਨਹੀਂ ਹੋ ਪਾਈ, ਉਹਨਾਂ ਦੇ ਹਜ਼ਾਰਾਂ ਹੀ ਲੋਕ ਹੋਣਗੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਕੱਲਾ ਸੱਜਣ ਕੁਮਾਰ ਨੂੰ ਹੱਥ ਪਾਉਣਾ ਇਹਨਾਂ ਦੀ ਮਜਬੂਰੀ ਹੋ ਸਕਦੀ ਆ, ਨਾ ਹੱਥ ਪੈਣਾ ਉਹਦੀ ਮਜਬੂਰੀ ਹੋ ਸਕਦੀ, ਪਰ ਕੀ 2733 ਲੋਕਾਂ ਦੇ ਕਤਲ ਦੇ ਵਿੱਚ ਕੋਈ ਇੱਕ ਵੀ ਜਿਹੜੀ ਸੈਂਟੈਂਸ ਹੈਗੀ ਆ ਉਹ ਕੋਈ ਇਸ ਤਰ੍ਹਾਂ ਦੀ ਨਹੀਂ ਹੋਈ ਜਿਹਨੂੰ ਕਿ ਦੂਸਰੇ ਇੱਕ ਉਦਾਹਰਣ ਦੇ ਰੂਪ ਦੇ ਵਿੱਚ ਦੇਖਿਆ ਜਾ ਸਕੇ। ਹੁਣ ਅਸੀਂ ਦੂਸਰਾ ਪੱਖ ਇਹਦਾ ਲੈਂਦੇ ਆ ਕਿ ਚਾਹੇ ਉਹ ਸਿੱਖ ਨੇ, ਚਾਹੇ ਮੁਸਲਮਾਨ ਨੇ, ਚਾਹੇ ਈਸਾਈ ਨੇ, ਜਿਹੜੇ ਦੂਸਰੇ ਵਰਗਾਂ ਦੇ ਲੋਕ ਨੇ, ਦੂਸਰੀਆਂ ਭਾਈਚਾਰਿਆਂ ਦੇ ਲੋਕ ਨੇ ਜਿਹੜੇ ਕਿ ਅਲਪ ਸੰਖਿਅਕ ਨੇ, ਉੱਥੇ ਮਾਈਨੋਰਿਟੀਜ਼ ਦੇ ਵਿੱਚ ਨੇ। ਹੁਣ ਜੇਕਰ ਅਸੀਂ ਇਨਸਾਫ ਦਾ ਤਰਾਜ਼ੂ ਇਹ ਦੇਖਦੇ ਹਾਂ ਤਾਂ ਉਹ ਇਸ ਤਰ੍ਹਾਂ ਦੇ ਨਾਲ ਆ ਕਿ ਜਿੰਨੀਆਂ ਵੀ ਤੁਸੀਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਜਾਂ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਹੋਣਾ ਦੇ ਕੇਸ ਚੱਲੇ ਨੇ, ਉਹਨਾਂ ਦੇ ਵਿੱਚ ਜਿਹੜੀ ਕਨਵਿਕਸ਼ਨ ਹੈਗੀ ਉਹ 100% ਕਾਰਪੋਰਲ ਉਹਨਾਂ ਨੂੰ ਇੱਕ ਪਨਿਸ਼ਮੈਂਟ ਦਿੱਤੀ ਗਈ, ਉਹਨਾਂ ਨੂੰ ਫਾਂਸੀਆਂ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਔਰ ਇਹ ਕਿਹਾ ਗਿਆ ਕਿ ਇਹ ਰੇਅਰੈਸਟ ਆਫ ਰੇਅਰ ਕੇਸਸ ਦੇ ਵਿੱਚ ਆਉਂਦੇ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਲੋਕਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜੇ ਗਏ, ਧੀਆਂ ਭੈਣਾਂ ਦੀ ਨੂੰ ਰੇਪ ਕੀਤਾ ਗਿਆ, ਉਹਨਾਂ ਦੇ ਬਲਾਤਕਾਰ ਕੀਤੇ ਗਏ ਔਰ ਸੜਕਾਂ ਦੇ ਉੱਤੇ ਇੱਕ ਨੰਗਾ ਨਾਚ ਨੱਚਿਆ ਗਿਆ ਇੱਕ ਇਹੋ ਜਿਹੀ ਦਰਿੰਦਗੀ ਦਾ। ਸਾਨੂੰ ਕੋਈ ਵੀ ਏਦਾਂ ਦੀ ਐਗਜ਼ਾਮਪਲ ਨਹੀਂ ਮਿਲ ਰਹੀ ਕਿ ਜਿਨ੍ਹਾਂ ਦੇ ਵਿੱਚ ਕਿਸੇ ਇੱਕ ਵੀ ਬੰਦੇ ਨੂੰ, ਇੱਕ ਵੀ ਗੁੰਡੇ ਨੂੰ ਕਿਸੇ ਨੂੰ ਫਾਂਸੀ ਦੀ ਸਜ਼ਾ ਹੋਈ ਹੋਵੇ। ਭਾਵੇਂ ਕਿ ਅਸੀਂ ਫਾਂਸੀ ਦੀ ਸਜ਼ਾ ਦੇ ਖਿਲਾਫ ਆ, ਪਰ ਕਿਉਂਕਿ ਉਸ ਦੇਸ਼ ਦਾ ਕਾਨੂੰਨ ਫਾਂਸੀ ਦੀ ਸਜ਼ਾ ਦਿੰਦਾ, ਫਿਰ ਸਵਾਲ ਇਹ ਪੈਦਾ ਹੁੰਦਾ ਕਿ ਉਹ ਫਾਂਸੀ ਦੀਆਂ ਸਜ਼ਾਵਾਂ ਮਾਈਨੋਰਿਟੀਜ਼ ਨੂੰ ਕਿਉਂ, ਅਲਪ ਸੰਖਿਅਕ ਲੋਕਾਂ ਨੂੰ ਕਿਉਂ, ਜਿਹੜੇ ਇਹੋ ਜਿਹੇ ਵੱਡੇ ਨਾਮ ਨੇ ਉਹਨਾਂ ਨੂੰ ਇਹ ਜਿਹੜੀਆਂ ਫਾਂਸੀਆਂ ਨੇ ਉਹ ਕਿਉਂ ਨਹੀਂ ਮਿਲਦੀਆਂ, ਇੱਕ ਗੱਲ। ਔਰ ਦੂਸਰੀ ਗੱਲ ਕਿ ਕਿਤੇ ਵੀ ਜਦੋਂ ਕੋਈ ਕ੍ਰਾਈਮ ਕਮਿਟ ਹੁੰਦਾ ਤੇ ਕ੍ਰਾਈਮ ਕਮਿਟ ਹੋਣ ਦੇ ਬਾਅਦ ਜਿਹੜੀ ਪੁਲਿਸ ਹਰਕਤ ਦੇ ਵਿੱਚ ਆਉਂਦੀ ਆ ਜਾਂ ਉੱਥੋਂ ਦਾ ਏਜੰਸੀਆਂ ਹਰਕਤ ਦੇ ਵਿੱਚ ਆਉਂਦੀਆਂ ਨੇ ਔਰ ਕਿਸੇ ਨਾ ਕਿਸੇ ਸਸਪੈਕਟ ਨੂੰ ਫੜਿਆ ਜਾਂਦਾ, ਉਸ ਤੋਂ ਉਪਰੰਤ ਉਹਦੇ ਤੇ ਕੇਸ ਚੱਲਦੇ ਨੇ, ਉਹਦੇ ਵਿੱਚ ਵਿਟਨੈਸ ਹੁੰਦੀਆਂ ਨੇ, ਜਾਂ ਉਸ ਸਸਪੈਕਟ ਨੂੰ ਛੱਡਿਆ ਜਾਂਦਾ ਜਾਂ ਉਹਨੂੰ ਸਜ਼ਾ ਦਿੱਤੀ ਜਾਂਦੀ। ਪਰ ਕਿਤੇ ਵੀ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਚੀਜ਼ ਨਹੀਂ ਆਉਂਦੀ ਕਿ ਕਿਤੇ ਕ੍ਰਾਈਮ ਕੀਤਾ ਜਾਵੇ ਤੇ ਉੱਥੇ ਕਮਿਸ਼ਨ
ਤੇ ਉੱਤੇ ਕਮੇਟੀਆਂ ਬਿਠਾ ਦਿੱਤੀਆਂ ਜਾਣ। 10 ਤਰੀਕਿਆਂ ਦੇ ਕਮਿਸ਼ਨ ਉੱਥੇ ਬਿਠਾਏ ਗਏ, ਕਿੱਥੋਂ ਤੇਲ ਆਇਆ, ਕਿੱਥੋਂ ਪਾਊਡਰ ਆਇਆ, ਕੀ ਸਜ਼ਾਵਾਂ ਹੋਣੀਆਂ ਚਾਹੀਦੀਆਂ, ਕੀ ਜਿਹੜੇ ਪੁਲਿਸ ਵਾਲਿਆਂ ਦਾ ਕੋਈ ਅਧਿਕਾਰ ਖੇਤਰ 'ਚ ਆਉਂਦੀਆਂ ਸੀ ਉਹ ਚੀਜ਼ਾਂ, ਮਤਲਬ ਕਿ ਕਹਿਣ ਤੋਂ ਸਿਰਫ ਡਿਲੇ ਕਰਨ ਦੇ ਲਈ, ਤਾਂ ਕਿ ਜਿਹੜੀ ਵਿਟਨੈਸ ਹੈਗੀ ਆ ਉਹ ਡਿਲੂਟ ਹੁੰਦੀ ਜਾਵੇ। ਔਰ ਅੱਜ ਇਹ ਤਰੀਕਾ, ਅੱਜ ਸਾਡੇ ਸਾਹਮਣੇ ਨਤੀਜੇ ਨੇ ਕਿ ਜਿਹੜਾ ਉਹ ਇੰਨਾ ਡਿਲੇ ਪਾਇਆ ਗਿਆ, ਉਹਨਾਂ ਦਾ ਜਿਹੜਾ ਬੈਨੀਫਿਟ ਸੱਜਣ ਕੁਮਾਰ ਵਰਗੇ ਜਿਹੜੇ ਦਰਿੰਦੇ ਲੋਕ ਨੇ ਉਹਨਾਂ ਨੂੰ ਡਾਇਰੈਕਟਲੀ ਮਿਲਿਆ ਜੀ। ਤੇ ਇਸ ਪੂਰੇ ਕੇਸ ਦੇ ਮੁੱਖ ਗਵਾਹ ਜਿਹੜੀ ਬੀਬੀ ਨਿਰਪ੍ਰੀਤ ਕੌਰ ਹੈ, ਉਹਨਾਂ ਨੇ ਭੁੱਖ ਹੜਤਾਲ 5 ਦਿਨ ਤੋਂ ਵੀ ਜ਼ਿਆਦਾ ਕੀਤੀ, ਪਰ ਫਿਰ ਉਸ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਆ ਕੇ ਉਹਨਾਂ ਦਾ ਭੁੱਖ ਹੜਤਾਲ ਤੁੜਵਾ ਦਿੱਤੀ। ਪਰ ਬੀਬੀ ਹੁਣ ਕਹਿ ਰਹੀ ਹੈ ਕਿ ਇਹ ਸਾਰੇ ਧੋਖੇ ਨਾਲ ਉਹਨਾਂ ਨੂੰ ਧੋਖਾ ਹੋਇਆ ਹੈ, ਧੋਖੇ ਨਾਲ ਉਹਨਾਂ ਨੂੰ ਜੂਸ ਪਿਲਾਇਆ ਗਿਆ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਇਹ ਇਕੱਲਾ ਬੀਬੀ ਨਿਰਪ੍ਰੀਤ ਕੌਰ ਦੇ ਨਾਲ ਜੇ ਅਸੀਂ ਗੱਲ ਕਰੀਏ ਕਿ ਇਕੱਲੀ ਬੀਬੀ ਨਿਰਪ੍ਰੀਤ ਕੌਰ ਨਾਲ ਧੋਖਾ ਹੋਇਆ, ਬਿਲਕੁਲ ਨਹੀਂ। ਇਹ ਜੋ ਜਿੰਨੀ ਵੀ ਇਹ ਬਾਦਲ ਕੋਟਰੀ ਹੈ, ਜੋ ਇਹ ਸਾਰੀ ਦੀ ਸਾਰੀ ਜੁੰਡਲੀ, ਉਹਨਾਂ ਦੇ ਵਿੱਚ ਇਹ ਅਧਿਕਾਰੀ ਵੀ ਆਉਂਦੇ ਨੇ, ਇਹਨਾਂ ਦੀ SGPC ਵੀ ਆਉਂਦੇ ਨੇ। ਅਨਫੋਰਚੁਨੇਟਲੀ ਕਿਤੇ ਨਾ ਕਿਤੇ ਉਹਨਾਂ ਦੇ ਇਨਫਲੂਐਂਸ ਦੇ ਵਿੱਚ ਜੋ ਸਾਡੇ ਜਥੇਦਾਰ ਨੇ ਉਹ ਵੀ ਆਉਂਦੇ ਨੇ ਜੀ। ਇਹ ਕੋਈ ਧੋਖਾ ਇਕੱਲਾ ਨਿਰਪ੍ਰੀਤ ਕੌਰ ਦੇ ਨਾਲ ਨਹੀਂ ਹੋਇਆ, ਇਹ ਧੋਖੇ ਬਾਰ-ਬਾਰ ਹੋਏ ਨੇ, ਸਿੱਖ ਪੰਥ ਦੇ ਨਾਲ ਹੋ ਰਹੇ ਨੇ। ਔਰ ਬਾਦਲ ਪਰਿਵਾਰ ਦੇ ਅਸੀਂ ਕਹਿ ਲਵਾਂ ਕਿ ਉਹਨਾਂ ਦੀ ਛਤਰਛਾਇਆ ਥੱਲੇ, ਉਹਨਾਂ ਦੀ ਛਤਰੀ ਦੇ ਥੱਲੇ ਇਹ ਸਾਰਾ ਕੁਝ ਹੋ ਰਿਹਾ ਜੀ। ਬੀਬੀ ਨਿਰਪ੍ਰੀਤ ਕੌਰ ਤੋਂ ਜੇ ਅਸੀਂ ਪਹਿਲਾਂ ਇਹ ਝਾਤੀ ਮਾਰਦੇ ਹਾਂ ਕਿ ਜੋ ਸੌਦਾ ਸਾਧ ਵੇਲੇ ਜੋ ਸੰਗਤਾਂ ਦਾ ਰੋਹ ਸੀ, ਔਰ ਬੜਾ ਜਾਇਜ਼ ਰੋਹ ਸੀ ਉਹ ਜੀ, ਉਹਦੇ ਵੇਲੇ ਵੀ ਜੋ ਇੱਕ ਜੋਸ਼ ਦਾ ਗੁਬਾਰਾ ਇੱਕ ਭਰਿਆ ਸੀ, ਉਹਦੇ ਵਿੱਚ ਪਿੰਨ ਮਾਰਨ ਵਾਲੇ ਵੀ ਇਹੀ ਲੋਕ ਸਨ, ਉਹਨਾਂ ਦੀ ਫੂਕ ਕੱਢਣ ਵਾਲੇ ਵੀ ਇਹੀ ਲੋਕ ਸਨ ਜੀ। ਉਸ ਤੋਂ ਬਾਅਦ ਦਰਸ਼ਨ ਸਿੰਘ ਲੋਹਾਰਾ ਦਾ ਕਤਲ ਹੁੰਦਾ ਲੁਧਿਆਣੇ ਦੇ ਵਿੱਚ, ਉਦੋਂ ਵੀ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਜਾਗੀਆਂ ਸਨ ਸਿੱਖਾਂ ਦੇ ਵਿੱਚ। ਉਹਨਾਂ ਭਾਵਨਾਵਾਂ ਦੀ ਤਰਜਮਾਨੀ ਨਾ ਕਰਦੇ ਹੋਏ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ, ਉਹਨਾਂ ਨੇ ਫਿਰ ਜੋ ਉਸ ਜੋਸ਼ ਦੀ ਹਵਾ ਕੱਢੀ। ਉਸ ਤੋਂ ਪਹਿਲਾਂ ਜੋ ਸ਼ਹੀਦ ਕਮਲਜੀਤ ਸਿੰਘ ਹੁਣੀ, ਉਹਨਾਂ ਦੇ ਵੇਲੇ ਜੋ ਲੋਕਾਂ ਦਾ ਰੋਹ ਸੀ, ਉਹਨੂੰ ਵੀ ਇਸੇ ਤਰ੍ਹਾਂ ਨਾਲ ਦਬਾਇਆ ਗਿਆ। ਔਰ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਵੇਲੇ ਜੋ ਇੱਕ ਕੇਸਰੀ ਲਹਿਰ ਪੂਰੇ ਪੰਜਾਬ ਦੇ ਵਿੱਚ ਇੱਕ ਉੱਭਰੀ ਸੀ, ਜੇਕਰ ਉਹਦਾ ਕਲਮੀਨੇਸ਼ਨ ਅਸੀਂ ਦੇਖਦੇ ਹਾਂ, ਉਹਦਾ ਸਿਖਰ ਦੇਖਦੇ ਹਾਂ, ਤੇ ਉਹ ਜਸਪਾਲ ਸਿੰਘ ਦੀ ਸ਼ਹਾਦਤ ਦੇ ਰੂਪ ਦੇ ਵਿੱਚ ਹੁੰਦਾ। ਔਰ ਉਸ ਸ਼ਹਾਦਤ ਦੇ ਜਦੋਂ ਉਹ ਸ਼ਹਾਦਤ ਵੀ ਹੁੰਦੀ ਹੈ, ਤੇ ਉਦੋਂ ਵੀ ਜਿਹੜਾ ਉਹ ਇੱਕ ਸੈਂਟੀਮੈਂਟਸ ਦਾ ਇੱਕ ਵੇਵ ਸੀਗੀ, ਉਸ ਵੇਵ ਨੂੰ ਜਿਹੜਾ ਪੈਸੀਫਾਈ ਕੀਤਾ ਗਿਆ, ਉਹ ਸਾਡੇ ਇਹਨਾਂ ਲੀਡਰਾਂ ਦੇ ਵੱਲੋਂ ਹੀ ਕੀਤਾ ਗਿਆ, ਸਾਡੇ ਜਥੇਦਾਰਾਂ ਦੇ ਵੱਲੋਂ ਕੀਤਾ ਗਿਆ, ਜਾਂ ਜਿਹੜੇ ਸਾਡੇ ਦੂਸਰੇ SGPC ਦੇ ਜਾਂ ਬਾਦਲ ਪਰਿਵਾਰ ਦੇ ਜਥੇਦਾਰ ਨੇ। ਹੁਣ ਗੱਲ ਆਉਂਦੀ ਹੈਗੀ ਆ ਨਿਰਪ੍ਰੀਤ ਕੌਰ ਹੁਣਾਂ ਦੀ। ਨਿਰਪ੍ਰੀਤ ਕੌਰ ਹੁਣਾਂ ਦੇ ਕੇਸ ਦੇ ਵਿੱਚ ਵੀ ਇਹੀ ਚੀਜ਼ ਜਿਹੜਾ ਕਿ ਸੁਭਾਵਿਕ ਵੀ ਸੀ, ਔਰ ਇਹ ਚੀਜ਼ ਦੀ ਪਹਿਲਾਂ ਹੀ ਕਿਆਸਰਾਈ ਕੀਤੀ ਗਈ ਸੀ। ਜਦੋਂ ਵੀ ਇਹ ਪਤਾ ਲੱਗਾ, ਈਵਨ ਮੈਂ ਆਪਣੇ ਤੌਰ ਦੇ ਉੱਤੇ ਪਰਸਨਲੀ ਮੈਂ ਇਹ ਜ਼ਰੂਰ ਫੀਲ ਕਰਦਾ ਕਿ ਜਦੋਂ ਇਹ ਚੀਜ਼ ਸਾਹਮਣੇ ਆਈ ਤੇ ਮੈਨੂੰ ਇਸ ਚੀਜ਼ ਦਾ ਅਹਿਸਾਸ ਸੀ ਕਿ ਹੁਣ ਬੀਬੀ ਨਿਰਪ੍ਰੀਤ ਕੌਰ ਦੇ ਨਾਲ ਵੀ ਉਸੇ ਤਰ੍ਹਾਂ ਦੇ ਨਾਲ ਧੋਖਾ ਹੋਏਗਾ। ਔਰ ਇਹ ਗੱਲ ਬੀਬੀ ਨਿਰਪ੍ਰੀਤ ਕੌਰ ਨੇ, ਉਹਨਾਂ ਦੇ ਨਾਲ ਵੀ ਮੇਰੀ ਗੱਲਬਾਤ ਹੋਈ, ਉਹਨਾਂ ਨੇ ਵੀ ਇਸ ਚੀਜ਼ ਨੂੰ ਅੱਗੇ ਲਿਆਂਦਾ ਕਿ ਮੈਂ ਇੱਕ ਇਤਿਹਾਸ ਦੀ ਜਾਣਕਾਰ ਨਹੀਂ ਆ, ਔਰ ਮੈਨੂੰ ਜੋ ਜਿਹੜੀਆਂ ਮੇਰੀਆਂ ਭਾਵਨਾਵਾਂ ਨੇ ਉਹ ਇਹ ਨੇ, ਜੋ ਮੈਨੂੰ ਅੱਜ ਤੱਕ ਇਹ ਸਿਖਾਇਆ ਗਿਆ ਕਿ ਅਕਾਲ ਤਖਤ ਸਾਹਿਬ ਤੋਂ ਜੋ ਵੀ ਹੁਕਮਨਾਮਾ ਆਏਗਾ, ਇੱਕ ਸਿੱਖ ਨੇ ਉਸ ਹੁਕਮਨਾਮੇ ਨੂੰ ਮੰਨਣਾ। ਔਰ ਜਿਹੜੀ ਕਿ ਬਹੁਤ ਇੱਕ ਪਵਿੱਤਰ ਜੀ ਸੋਚ ਹੈ, ਇੱਕ ਬਹੁਤ ਇੱਕ ਭੋਲੀ ਸੋਚ ਹੈ, ਹੋਣੀ ਵੀ ਚਾਹੀਦੀ ਆ। ਕਿਉਂਕਿ ਅਕਾਲ ਤਖਤ ਸਾਹਿਬ ਸਾਡੇ ਕਹਿ ਲਓ ਵੀ ਸਿੱਖ ਕੌਮ ਦੀ ਸਰਵਉੱਚ ਇੱਕ ਅਦਾਲਤ ਕਹਿ ਸਕਦੇ ਆ, ਜਾਂ ਇੱਕ ਇੰਸਟੀਟਿਊਸ਼ਨ ਕਹਿ ਸਕਦੇ ਆ, ਜਿਹਨਾਂ ਦੀ ਸਾਨੂੰ ਉਸ ਭਾਵਨਾ ਦੀ ਕਦਰ ਕਰਨੀ ਵੀ ਚਾਹੀਦੀ। ਔਰ ਬੀਬੀ ਨਿਰਪ੍ਰੀਤ ਕੌਰ ਇਹ ਕਹਿ ਰਹੇ ਨੇ ਕਿ ਮੈਨੂੰ ਇਹ ਦੱਸਿਆ ਗਿਆ ਕਿ ਜੋ ਸਿੱਖੀ ਦੇ ਵਿੱਚ ਭੁੱਖ ਹੜਤਾਲ ਜੋ ਹੈ ਉਹ ਕਿਤੇ ਵੀ ਜਾਇਜ਼ ਨਹੀਂ ਤੇ ਨਾ ਹੀ ਵਾਜਿਬ ਹੈ ਜੀ। ਔਰ ਉਹ ਇਹ ਕਹਿ ਰਹੇ ਨੇ ਕਿ ਮੈਨੂੰ ਇਹ ਚੀਜ਼ਾਂ ਕਹਿ ਕੇ ਕਿ ਇਹ 5 ਜੋ ਤਖਤਾਂ ਦੇ ਜਥੇਦਾਰ ਨੇ ਉਹਨਾਂ ਦਾ ਇੱਕ ਹੁਕਮ ਹੈ। ਸੋ ਮੈਂ ਉਸ ਗੱਲ ਨੂੰ ਮੰਨ ਕੇ, ਉਸ ਗੱਲ ਦੇ ਇਨਫਲੂਐਂਸ ਦੇ ਵਿੱਚ ਆ ਕੇ ਉਹ ਗੱਲ ਜਿਹੜੀ ਆ ਉਹ ਮੰਨੀ ਆ। ਮੈਨੂੰ ਨਹੀਂ ਸੀ ਪਤਾ ਕਿ ਕਿਹੜੀਆਂ ਮੰਗਾਂ ਜਿਹੜੀਆਂ ਮਨਾ ਲਈਆਂ ਗਈਆਂ। ਜਦੋਂ ਮੈਨੂੰ ਬਾਅਦ ਚੋਂ ਇਹਨਾਂ ਚੀਜ਼ਾਂ ਦਾ ਪਤਾ ਲੱਗਾ ਤੇ ਮੈਨੂੰ ਉਸ ਚੀਜ਼ ਦੇ ਵਿੱਚ ਇੱਕ ਬਹੁਤ ਮੈਂ ਆਪਣੇ ਆਪ 'ਚ ਹੱਦ ਤੱਕ ਮਹਿਸੂਸ ਕੀਤੀ, ਆਪਣੇ ਆਪ ਦੇ ਵਿੱਚ ਮੈਂ ਹੇਠੀ ਮਹਿਸੂਸ ਕੀਤੀ। ਔਰ ਉਹਨੇ ਇਹ ਵੀ ਕਿਹਾ, ਨਿਰਪ੍ਰੀਤ ਕੌਰ ਨੇ ਇਹ ਵੀ ਕਿਹਾ ਕਿ ਮੈਨੂੰ ਬਹੁਤ ਇਸ ਚੀਜ਼ ਦਾ ਅਫਸੋਸ ਹੈ ਕਿ ਮੇਰਾ ਜੋ ਮਰਨ ਵਰਤਿਆ ਉਹ ਇਹਨਾਂ ਨੇ ਕਰਵਾਇਆ, ਜਦ ਕਿ ਮੈਨੂੰ ਨਹੀਂ ਸੀ ਦੱਸਿਆ ਗਿਆ ਕਿ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜਿਨ੍ਹਾਂ ਨੇ ਕਿ 74 ਦਿਨ ਰੋਟੀ ਨਾ ਖਾ ਕੇ ਇੱਕ
ਆਪਣੀ ਸ਼ਹਾਦਤ ਦਿੱਤੀ। ਜੇਕਰ ਉਹਨਾਂ ਨੂੰ ਅਸੀਂ ਸ਼ਹੀਦ ਮੰਨਦੇ ਹਾਂ, ਉਹਨਾਂ ਨੇ ਸ਼ਹਾਦਤ ਵੀ ਭੁੱਖੇ ਰਹਿ ਕੇ ਦਿੱਤੀ। ਇਸ ਤੋਂ ਪਹਿਲਾਂ ਵੀ ਜੇ ਅਸੀਂ ਦੇਖਦੇ ਹਾਂ ਕਿ ਭਾਈ ਰਣਧੀਰ ਸਿੰਘ, ਉਹਨਾਂ ਨੇ ਵੀ ਜੇਲ੍ਹ ਦੇ ਵਿੱਚ, ਕਿਉਂਕਿ ਉਹ ਵਿਵੇਕੀ ਸਨ, ਜੇਲ੍ਹ ਦੇ ਵਿੱਚ ਰਹਿ ਕੇ ਉਹਨਾਂ ਨੇ ਵੀ ਇਸੇ ਤਰ੍ਹਾਂ ਦੇ ਨਾਲ ਆਪਣੀਆਂ ਜਿਹੜੀਆਂ ਮੰਗਾਂ ਮਨਵਾਈਆਂ ਸਨ। ਸੋ ਇਹ ਇੱਕ ਤਰੀਕਾ ਆਪਣੇ ਸਿਰ ਨੂੰ ਦਿਖਾਉਣ ਦਾ ਹੋ ਸਕਦਾ, ਕਿਉਂਕਿ ਇਹਦੇ ਤੇ ਜਿਹੜੀ ਸਾਡੀ ਲਾਈਫ ਜਾਂ ਜਿਹੜਾ ਮਰਨ ਵਰਤ ਉੱਤੇ ਬੈਠਾ, ਉਹਦੀ ਲਾਈਫ ਜਿਹੜੀ ਆ ਸਟੇਕ ਦੇ ਉੱਤੇ ਆ। ਕਿਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਉਹ ਜਿਹੜਾ ਤਰੀਕਾ ਜਾਇਜ਼ ਨਹੀਂ ਆ। ਫਿਰ ਜੇਕਰ ਇਹ ਕਹਿੰਦੇ ਨੇ ਕਿ ਚਰਖੀਆਂ ਦੇ ਉੱਤੇ ਚੜ੍ਹਨਾ ਜਾਂ ਆਰਿਆਂ ਨਾਲ ਚਰਾ ਹੋਣਾ, ਇਹ ਸਾਡੀ ਵਿਰਾਸਤ ਦੇ ਵਿੱਚ ਜਾਂ ਸਾਡੇ ਇਤਿਹਾਸ ਦੇ ਵਿੱਚ ਆ, ਤੇ ਫਿਰ ਇਹੋ ਜਿਹੀ ਇਤਿਹਾਸ ਇਹ ਕਿਉਂ ਨਹੀਂ ਸਿਰਜਦੇ? ਜੇਕਰ ਉਹਨਾਂ ਨੂੰ ਭੁੱਖ ਹੜਤਾਲ ਹਟਾਈ ਗਈ ਤੇ ਫਿਰ ਅਗਲਾ ਪ੍ਰੋਗਰਾਮ ਕਿਉਂ ਨਹੀਂ ਦਿੱਤਾ ਗਿਆ? ਕਿਉਂਕਿ ਸਬਸਟੀਚਿਊਟ ਤਾਂ ਵੀ ਦੇਣਾ ਚਾਹੀਦਾ ਸੀ ਨਾ, ਕਿ ਜੇਕਰ ਤੁਸੀਂ ਭੁੱਖ ਹੜਤਾਲ ਹਟਾਉਣੇ ਹੋ ਤੇ ਉਹਦਾ ਸਬਸਟੀਚਿਊਟ ਵੀ ਦਿਓ। ਹੁਣ ਇਹ ਹੋਣਾ ਕਿ ਹੁਣ ਫਿਰ ਇਹ ਸਾਰੀ ਦੀ ਸਾਰੀ ਮੂਵਮੈਂਟ ਜਿਹੜੀ ਠੰਡੇ ਪਾਸੇ ਵਿੱਚ ਪੈ ਜਾਏਗੀ, ਔਰ ਜੋ ਇਹਨਾਂ ਦਾ ਬੈਨੀਫਿਟ, ਭਾਵੇਂ ਕਿ ਇਹ ਕਹਿੰਦੇ ਨੇ ਕਿ ਕਾਂਗਰਸ ਨੇ ਸਾਰਾ ਕੁਝ ਕੀਤਾ, ਪਰ ਇਹ ਲੋਕ ਕਾਂਗਰਸ ਦੇ ਹੀ ਹੱਥਾਂ ਦੇ ਵਿੱਚ ਖੇਡ ਰਹੇ ਨੇ, ਕਿਉਂਕਿ ਬੀਜੇਪੀ ਜਿਨ੍ਹਾਂ ਦੀ ਇਹ ਸਪੋਰਟ ਲੈ ਕੇ ਅੱਗੇ ਆਏ ਨੇ, ਬੀਜੇਪੀ ਤੇ ਜੋ ਕਾਂਗਰਸ, ਇਹਨਾਂ ਦੇ ਵਿੱਚ ਕੋਈ ਬਹੁਤਾ ਵੱਡਾ ਅੰਤਰ ਨਹੀਂ ਹੈ। ਜੇਕਰ ਉਹ ਸਿੱਖਾਂ ਨੂੰ ਮਾਰਦੇ ਨੇ ਤੇ ਉਹ ਗੁਜਰਾਤ ਦੇ ਵਿੱਚ ਜਿਹੜਾ ਹੈਗਾ ਉਹ ਮੁਸਲਮਾਨਾਂ ਨੂੰ ਮਾਰਦੇ ਨੇ, ਆਂਧਰਾ ਦੇ ਵਿੱਚ ਉਹ ਕ੍ਰਿਸਚਨਾਂ ਨੂੰ ਮਾਰਦੇ ਨੇ। ਸੋ ਕੋਈ ਬਹੁਤ ਵੱਡਾ ਫਰਕ ਨਹੀਂ ਹੈ। ਤੇ ਇਹ ਗੱਲ ਮੈਂ ਜ਼ਰੂਰ ਕਹਾਂਗਾ ਕਿ ਹਾਂ, ਬੀਬੀ ਨਿਰਪ੍ਰੀਤ ਕੌਰ ਦੇ ਨਾਲ ਵਾਕਈ ਜੇਕਰ ਉਹਨਾਂ ਦੀ ਗੱਲ ਅਸੀਂ ਮੰਨਦੇ ਹਾਂ ਤੇ ਫਿਰ ਵਾਕਈ ਉਹਨਾਂ ਨੂੰ ਹਨੇਰੇ ਦੇ ਵਿੱਚ ਰੱਖਿਆ ਗਿਆ। ਜੀ, ਤੇ ਹਰਪ੍ਰੀਤ ਸਿੰਘ ਜੀ, ਸਿੱਖਾਂ ਸਾਹਮਣੇ ਹੋਰ ਵੀ ਕਾਫੀ ਸਾਰੇ ਮਸਲੇ ਨੇ, ਕਾਫੀ ਸਾਰੇ ਪ੍ਰੋਬਲਮਸ। ਉਹਨਾਂ ਦੇ ਵਿੱਚ ਇੱਕ ਹਰਿਮੰਦਰ ਸਾਹਿਬ ਵਿੱਚ ਬਣੇ ਸ਼ਹੀਦਾਂ ਦੀ ਯਾਦਗਾਰ ਹਜੇ ਵੀ ਵਿਵਾਦਾਂ ਦੇ ਘੇਰੇ ਵਿੱਚ ਹੈ। ਬੀਜੇਪੀ ਅਤੇ ਪੰਜਾਬ ਦੇ ਪ੍ਰੈਜ਼ੀਡੈਂਟ ਕਮਲ ਸ਼ਰਮਾ ਨੇ ਮੰਗ ਕੀਤੀ ਹੈ ਕਿ ਯਾਦਗਾਰ ਦੇ ਨੇੜਿਓਂ ਸਾਰੀਆਂ ਆਬਜੈਕਟਿਵ ਜਿਹੜੀ ਚੀਜ਼ਾਂ ਨੇ ਉਹ ਹਟਾਈਆਂ ਜਾਣ। ਇਸ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ ਜੀ, ਇੱਕ ਜਿਹੜਾ ਸਿੱਖਾਂ ਦਾ ਮਸਲਾ, ਪਹਿਲੀ ਗੱਲ ਤਾਂ ਇੰਦਰਾ ਗਾਂਧੀ ਦੇ ਕਿਸੇ ਨੇ ਉਹਨਾਂ ਦੇ ਇੰਦਰਾ ਗਾਂਧੀ ਦੇ ਨਾਂ ਦੇ ਉੱਤੇ ਯੂਨੀਵਰਸਿਟੀਆਂ ਦੇ ਨਾਂ ਨੇ, ਕਿਸੇ ਸਿੱਖ ਨੇ ਕੋਈ ਵੀ ਇਹੋ ਜਿਹਾ ਆਬਜੈਕਸ਼ਨ ਨਹੀਂ ਕੀਤਾ ਜੀ। ਰਾਜੀਵ ਗਾਂਧੀ ਦੇ ਨਾਂ ਦੇ ਉੱਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਕਿਸੇ ਸਿੱਖ ਨੇ, ਖਾਸ ਕਰਕੇ ਕਿਸੇ ਸਿੱਖ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ। ਕਿਤੇ ਵਿਵੇਕਾਨੰਦ, ਕਿਤੇ ਕੋਈ ਹੋਰ, ਕਦੀ ਵੀ ਕਿਸੇ ਸਿੱਖ ਨੇ ਇਹਨਾਂ ਦੀਆਂ ਗੱਲਾਂ ਦੇ ਵਿੱਚ, ਇਹਨਾਂ ਦੀਆਂ ਜਿਹੜੀਆਂ ਅੰਦਰੂਨੀ ਮਾਮਲੇ ਨੇ ਉਹਨਾਂ ਦੇ ਵਿੱਚ ਕੋਈ ਦਖਲ ਨਹੀਂ ਦਿੱਤਾ। ਜਦ ਕਿ ਜੋ ਬਾਬਰੀ ਮਸਜਿਦ ਢਾਈ ਗਈ, ਉਹ ਵੀ ਸਾਰਾ ਕੁਝ ਪਤਾ ਹੈ ਕਿ ਇਹਨਾਂ ਦੀਆਂ ਜਿਹੜੀਆਂ ਜੋ ਹਿੰਦੂਤਵੀ ਫੋਰਸਾਂ ਨੇ, ਉਹਨਾਂ ਦਾ ਇੱਕ ਸਿੱਧਾ ਚੈਲੰਜ ਉਹਨਾਂ ਲੋਕਾਂ ਦੇ ਲਈ ਸੀ ਜਿਹੜੇ ਘੱਟ ਗਿਣਤੀ ਦੇ ਵਿੱਚ ਨੇ। ਪਰ ਫਿਰ ਵੀ ਸਿੱਖਾਂ ਨੇ ਕਿ ਉਹਨਾਂ ਨੇ ਉਹ ਬਣਾਇਆ ਜਾਂ ਉਹ ਢਾਇਆ ਜਾਂ ਨਹੀਂ ਕੀਤਾ ਜਾਂ ਕੀਤਾ, ਉਹਨਾਂ ਦੇ ਵਿੱਚ ਕੋਈ ਦਖਲ ਨਹੀਂ। ਪਰ ਸਿੱਖਾਂ ਦਾ ਕੋਈ ਵੀ ਮਾਮਲਾ ਹੋਵੇ, ਜਦ ਇਹ ਸਭ ਨੂੰ ਪਤਾ ਹੈਗਾ, ਸਾਨੂੰ ਪਤਾ ਕਿ ਸਿੱਖਾਂ ਦੇ ਵਿੱਚ ਇੱਕ ਜੋ ਚੋਣ ਕੀਤੀ ਗਈ ਸੀ ਤਾਂ 20ਵੀਂ ਸਦੀ ਦੇ ਮਹਾਨ ਸਿੱਖ, ਮਹਾਨ ਜਰਨੈਲ ਸ਼ਹੀਦ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਨ। ਔਰ ਜੋ ਇੱਕ ਮੀਲ ਪੱਥਰ ਸਿੱਖਾਂ ਦੀ ਆਜ਼ਾਦੀ ਦੇ ਵਿੱਚ, ਕਿ ਜਦੋਂ 1984 ਦੇ ਵਿੱਚ ਜਦੋਂ ਸੰਤਾਂ ਨੇ ਵੀ ਇਹ ਗੱਲ ਕਹੀ ਸੀ ਕਿ ਜਿਸ ਦਿਨ ਅਕਾਲ ਤਖਤ ਸਾਹਿਬ ਜਾਂ ਦਰਬਾਰ ਸਾਹਿਬ ਦੇ ਉੱਤੇ ਸਿੱਖਾਂ ਜੋ ਭਾਰਤ ਦੀਆਂ ਫੌਜਾਂ ਦੇ ਪੈਰ ਪੈਣਗੇ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਆਜ਼ਾਦੀ ਦੀ ਨੀਂਹ ਰੱਖੀ ਜਾਏਗੀ। ਹੁਣ ਉਹ ਜਿਹੜੇ ਸਾਡੇ ਲੋਰਡ ਸਟਾਰ ਨੇ, ਜਿਨ੍ਹਾਂ ਨੂੰ ਸਿੱਖ ਪੰਥ ਨੇ ਅਪਣਾਇਆ, ਜਿਨ੍ਹਾਂ ਨੂੰ ਸਿੱਖ ਪੰਥ ਨੇ ਇਹ ਦਰਜਾ ਦਿੱਤਾ ਕਿ ਹਾਂ ਉਹ ਸਾਡੇ 20ਵੀਂ ਸਦੀ ਦੇ ਮਹਾਨ ਜਰਨੈਲ ਵੀ ਨੇ, ਸਿੱਖ ਵੀ ਨੇ ਤੇ ਸ਼ਹੀਦ ਵੀ ਨੇ। ਔਰ ਉਹਨਾਂ ਦੀ ਕਿਸੇ ਵੀ ਜਰਨੈਲ ਦੀ, ਸ਼ਹੀਦ ਦੀ ਜਾਂ ਜਿਹੜੀ ਇਹੋ ਜਿਹੀ ਉੱਘੀ ਪਰਸਨੈਲਿਟੀ ਦੀਆਂ ਵੱਖ-ਵੱਖ ਧਰਮਾਂ ਦੇ ਵਿੱਚ ਅਸੀਂ ਦੇਖਦੇ ਹਾਂ, ਵੱਖਰੇ ਧਰਮਾਂ ਦੇ ਵਿੱਚ ਇਹਨਾਂ ਨੂੰ ਐਜ਼ ਏ ਹੀਰੋ ਇਹਨਾਂ ਦੇ ਮਿਊਜ਼ੀਅਮ ਬਣਾਏ ਜਾਂਦੇ ਨੇ। ਪਰ ਇਹ ਮਿਊਜ਼ੀਅਮ ਦੇ ਵਿੱਚ ਇਹ ਲੋਕ ਕੌਣ ਹੁੰਦੇ ਨੇ, ਸਾਡੇ ਜਿਹੜੀਆਂ ਧਾਰਮਿਕ ਸਾਡੇ ਮਸਲੇ ਨੇ ਉਹਨਾਂ ਦੇ ਵਿੱਚ ਆਪਣਾ ਕਿਸੇ ਵੀ ਤਰੀਕੇ ਦਾ ਏਦਾਂ ਦੀ ਇੰਟਰਫੇਰੈਂਸ ਕਰਨ। ਬਹੁਤ ਮੰਦਭਾਗੀ ਘਟਨਾ। ਔਰ ਉਸ ਤੋਂ ਬਾਅਦ ਫਿਰ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਕਿ ਜੋ ਇੱਕ ਪਿਵਟਲ ਪੁਆਇੰਟ ਹੈ ਉਹ ਫਿਰ ਬਾਦਲ ਪਰਿਵਾਰ ਆ ਜਾਂਦਾ ਜਾਂ ਬਾਦਲ ਦੀ ਜਿਹੜੀ ਸਰਕਾਰ ਆ ਜਾਂਦੀ ਆ। ਜੇਕਰ ਉਹ ਚਾਹੁੰਦੇ ਨੇ ਤੇ ਇਹ ਗੱਲਾਂ ਹੁੰਦੀਆਂ ਨੇ, ਜਦੋਂ ਉਹ ਨਹੀਂ ਚਾਹੁੰਦੇ ਉਦੋਂ ਇਹ ਗੱਲਾਂ ਨਹੀਂ ਹੁੰਦੀਆਂ ਨੇ। ਹੁਣ ਇਸ ਸਾਰੀ ਦੀ ਸਾਰੀ ਜੋ ਰੇੜਕਾ ਉਹਦੇ ਵਿੱਚ ਵੀ ਜੇ ਅਸੀਂ ਦੇਖਦੇ ਹਾਂ ਕਿ ਜੋ ਆਪਣੇ ਆਪ ਨੂੰ ਪੰਥਕ ਸਰਕਾਰਾਂ ਕਹਾਉਣ ਵਾਲੀਆਂ, ਕਿਤੇ ਵੀ ਪੰਥ ਦੇ ਨਾਂ ਦੇ ਉੱਤੇ ਜਾਂ ਪੰਥ ਦੇ ਜੇ ਮਸਲਿਆਂ ਦੇ ਵਿੱਚ ਕਿਤੇ ਵੀ ਇਹਨਾਂ ਦਾ ਕਦੀ ਕੋਈ ਸਟੈਂਡ ਨਹੀਂ ਗਿਆ। ਜਦ ਕਿ ਇਹ ਵੀ ਬਹੁਤ
ਇਹਨਾਂ ਦੀ ਆਪਣੀ ਭਾਈਵਾਲ, ਜੇ ਸ਼ਿਵ ਸੈਨਾ ਦੀ ਗੱਲ ਕਰਦੇ ਆ ਤੇ ਉਹ ਵੀ ਇਹਨਾਂ ਦੀ ਭਾਈਵਾਲ ਹੈ। ਉਹਨਾਂ ਦੇ ਨਾਲ ਇਹਨਾਂ ਨੂੰ ਚਾਹੀਦਾ ਸੀਗਾ ਕਿ ਕਿਸੇ ਨਾ ਕਿਸੇ ਡਿਪਲੋਮੈਟਿਕ ਇੱਕ ਵੇ ਦੇ ਵਿੱਚ ਆ ਕੇ ਉਹਨਾਂ ਤੋਂ ਕੁਛ ਨਾ ਕੁਛ ਉਹਨਾਂ ਨੂੰ ਚੁੱਪ ਕਰਾਇਆ ਜਾਂਦਾ, ਜਾਂ ਉਹਨਾਂ ਨੂੰ ਇੱਕ ਕਨਵਿੰਸ ਕਰਾਇਆ ਜਾਂਦਾ, ਚੁੱਪ ਨਾ ਵੀ ਕਰਾਓ, ਕਨਵਿੰਸ ਕਰਾਇਆ ਜਾਂਦਾ ਕਿ ਇਹ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਉਹ ਇੱਕ ਯਾਦਗਾਰ ਹੈ ਜਿਹਨੂੰ ਇਹਨਾਂ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ। ਪਰ ਅਨਫੋਰਚੁਨੇਟਲੀ ਮੈਂ ਇਹ ਵੀ ਕਹਾਂਗਾ ਕਿ ਜਿਹੜੀ ਸਾਡੇ ਸਿੱਖਾਂ ਦੀ ਆਪਸੀ ਫੁੱਟ ਇੱਕ ਬਹੁਤ ਵੱਡਾ ਕਾਰਨ ਆ ਉਹਨਾਂ ਨੂੰ ਹਰ ਇੱਕ ਇਹੋ ਜਿਹਾ ਜਿਨ੍ਹਾਂ ਦਾ ਕੋਈ ਆਧਾਰ ਨਹੀਂ। ਜੇਕਰ ਅਸੀਂ ਸ਼ਿਵ ਸੈਨਾ ਦੀ ਗੱਲ ਕਰਦੇ ਹਾਂ, 613 ਵੋਟਾਂ ਦੇ ਨਾਲ ਇਹ ਪੰਜਾਬ ਦੇ ਵਿੱਚ ਇਹਨਾਂ ਦਾ ਆਧਾਰ ਸਿਰਫ 613 ਵੋਟਾਂ ਨੇ। ਹੁਣ ਇਹੋ ਜਿਹੇ ਲੋਕ ਇੱਕ ਐਡੀ ਵੱਡੀ ਗੱਲ ਕਰਨ ਕਿ ਹਾਂ ਵੀ ਅਸੀਂ ਉਹ ਚੀਜ਼ ਨਹੀਂ ਬਣਨ ਦਿਆਂਗੇ, ਔਰ ਜੋ ਸਾਡੇ ਲੀਡਰ ਸਾਹਿਬਾਨ ਨੇ ਜੇਕਰ ਉਹ ਖਾਮੋਸ਼ ਨੇ ਤੇ ਇਹ ਅਸੀਂ ਬਾਖੂਬੀ ਇਹ ਇੱਕ ਅਨੁਮਾਨ ਲਗਾ ਸਕਦੇ ਕਿ ਜੋ ਸਿੱਖ ਪੰਥ ਦੀ ਉਸ ਮੁਲਕ ਦੇ ਵਿੱਚ ਜਾਂ ਸਿੱਖ ਧਰਮ ਦੀ ਉਸ ਮੁਲਕ ਦੇ ਵਿੱਚ ਆਜ਼ਾਦੀ ਕਿੰਨੀ ਕੁ ਸੁਰੱਖਿਅਤ ਹੈ। ਸੋ ਮੈਂ ਇੰਨਾ ਕੀ ਕਹਾਂਗਾ ਕਿ ਬੜਾ ਇੱਕ ਅਨਫੋਰਚੁਨੇਟ ਸਾਡੇ ਵੱਲੋਂ ਵੀ ਈਵਨ ਜੋ ਸਿੱਖ ਵੀ ਹਾਂ ਅਸੀਂ, ਚਾਹੇ ਡਾਇਸਪੋਰਾ ਸਿੱਖਿਆ ਚਾਹੇ ਉਸ ਧਰਤੀ ਉੱਤੇ ਪੰਜਾਬ ਦੇ ਉੱਤੇ ਸਿੱਖਿਆ, ਅਸੀਂ ਅੱਜ ਮੈਂ ਇਹ ਫੀਲ ਕਰਦਾ ਕਿ ਅੱਜ ਅਸੀਂ ਸੁੱਤੇ ਹੋਏ ਹਾਂ ਤੇ ਜਦੋਂ ਅਸੀਂ ਜਾਗਾਂਗੇ ਤੇ ਸਾਡੇ ਅੱਗੇ ਜਿਹੜਾ ਅੱਗ ਦੇ ਅੰਬਾਰ ਹੋਣਗੇ ਤੇ ਜਿਨ੍ਹਾਂ ਨੂੰ ਪਾਰ ਕਰਨਾ ਸਾਡੇ ਲਈ ਬਹੁਤ ਮੁਸ਼ਕਲ ਹੋਏਗਾ। ਸੋ ਮੈਂ ਇਹੀ ਅਪੀਲ ਇਸ ਚੀਜ਼ ਦੇ ਵਿੱਚ ਮੈਂ ਇਸ ਇਵੈਂਟ ਤੋਂ ਬਾਅਦ ਇਹੀ ਕਰਨਾ ਚਾਹੁੰਦਾ ਜੀ ਕਿ ਆਪਣੇ ਜਿਹੜੇ ਭੁਲੇਖੇ ਨੇ ਜਾਂ ਆਪਣੀਆਂ ਜਿਹੜੀਆਂ ਬੇਲੋੜੀਆਂ ਜਿਹੜੀਆਂ ਤਕਰਾਰਾਂ ਨੇ ਜਾਂ ਬੇਲੋੜੀਆਂ ਜਿਹੜੀਆਂ ਸਾਡੀਆਂ ਆਪਸ ਦੇ ਵਿੱਚ ਰੰਜਿਸ਼ਾਂ ਨੇ, ਉਹਨਾਂ ਤੋਂ ਬਾਹਰ ਨਿਕਲ ਕੇ, ਧੜੇਬੰਦੀਆਂ ਤੋਂ ਬਾਹਰ ਨਿਕਲ ਕੇ ਅਸੀਂ ਕੌਮ ਦੇ ਭਲੇ ਦੇ ਲਈ ਮੇਰਾ ਖਿਆਲ ਹੈ ਕਿ ਕੁਝ ਸਿਰਜਣਾਤਮਕ ਰੂਪ ਦੇ ਵਿੱਚ ਕਰੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੋਚ ਸਕਦੇ ਹਾਂ ਕਿ ਇਹ ਪੰਥ ਦਾ ਭਵਿੱਖ ਜਿਹੜਾ ਹੈਗਾ ਉੱਜਲ ਹੋ ਸਕਦਾ, ਨਹੀਂ ਤਾਂ ਜੀ ਬਿਲਕੁਲ ਪਤਾ ਨਹੀਂ ਅੱਗੇ। ਤੇ ਵੀਰ ਜੀ ਇਸ ਦੇ ਨਾਲ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ। ਟਾਈਮ ਨਾਲ ਫਿਰ ਨਾਲ ਤੁਹਾਡੇ ਨਾਲ ਗੱਲਬਾਤ ਕਰਾਂਗੇ ਹੋਰ ਕੇਸਿਸ ਉੱਪਰ ਵੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰਸ ਇਸ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਦੇ ਉੱਪਰ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।